ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਪਈ ਕਾਲਜ ਦੇ ਸਟੂਡੈਂਟਸ ਦੇ ਵਿੱਚ ਐਡਮਿਸ਼ਨ 'ਚ ਬੜਾ ਡਿਕਲਾਈਨ ਹੋਇਆ, ਬਹੁਤ ਘਾਟਾ ਪਿਆ ਹੈਗਾ ਆ। ਸੰਨ 2020 ਤੋਂ ਲੈ ਕੇ ਹੁਣ ਤੱਕ ਕਾਲਜ ਦੇ ਸਟੂਡੈਂਟਸ ਘਟਦੇ ਹੀ ਜਾ ਰਹੇ ਆ, ਤੇ ਕਮਿਊਨਿਟੀ ਲਈ ਬਹੁਤ ਵੱਡਾ ਇਸ਼ੂ ਆ, ਕਿਉਂਕਿ ਗਵਰਨਮੈਂਟ ਸਟੇਟ ਆਫ ਕੈਲੀਫੋਰਨੀਆ ਫੰਡਿੰਗ ਦਿੰਦੀ ਆ ਕਾਲਜਸ ਨੂੰ ਤੇ ਸਕੂਲਸ ਨੂੰ, ਤੇ ਜੇ ਸਟੂਡੈਂਟਸ ਘਟ ਜਾਂਦੇ ਆ ਤੇ ਉਹਦੇ ਨਾਲ ਜਿਹੜੀ ਫੰਡਿੰਗ ਘਟੂਗੀ, ਫਿਰ ਟੀਚਰ ਜਾਂ ਪ੍ਰੋਫੈਸਰ ਜੋ ਵੀ ਹੈਗੇ ਕਾਲਜਸ ਦੇ ਵਿੱਚ ਉਹ ਵੀ ਘਟਣਗੇ, ਕਿਉਂਕਿ ਉਹਨਾਂ ਨੂੰ ਤਨਖਾਹਾਂ ਦੇਣ ਲਈ ਜਿਹੜੇ ਪੈਸੇ ਆ ਉਹ ਘੱਟ ਹੋਣਗੇ। ਫਰੈਜ਼ਨੋ ਤੋਂ ਹੀ ਨਵੀਂ ਇੱਕ ਬ੍ਰੇਕਿੰਗ ਨਿਊਜ਼ ਇਸ ਪੱਖੋਂ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਵੀ ਜਿਹੜੀ ਸਿਟੀ ਆਫ ਫਰੈਜ਼ਨੋ ਆ ਉਹਨਾਂ ਦੇ ਕਾਉਂਸਲ ਨੇ ਇਹ ਵੋਟ ਕਰਕੇ ਯੂਨੈਨਿਮਸਲੀ ਸਰਬਸੰਮਤੀ ਦੇ ਨਾਲ ਵੋਟ ਪਾਈ ਆ। ਐਮਰਜੈਂਸੀ ਆਰਡਰ ਜਿਹੜਾ ਮਾਰਚ 2020 ਦਾ ਲਾਇਆ ਗਿਆ ਸੀਗਾ ਰੈਂਟ ਮੋਰੀਟੋਰੀਅਮ ਨੂੰ ਲੈ ਕੇ, ਉਸ ਨੂੰ ਹੁਣ ਚੁੱਕ ਦਿੱਤਾ ਗਿਆ ਹੈ। ਸੋ ਇਵਿਕਸ਼ਨ ਮੋਰੀਟੋਰੀਅਮ ਫਰੈਜ਼ਨੋ ਦੇ ਵਿੱਚ ਉੱਠਣ ਜਾ ਰਿਹਾ ਆ, ਖਤਮ ਹੋਣ ਜਾ ਰਿਹਾ ਆ। ਸੋ 10 ਜੂਨ ਨੂੰ ਇਸ ਵੋਟ ਦੇ ਨਾਲ ਜਿਹੜਾ ਇਵਿਕਸ਼ਨ ਮੋਰੀਟੋਰੀਅਮ ਯਾਨੀ ਕਿ ਕੱਲ੍ਹ ਤੋਂ ਉਹ ਅਫੀਸ਼ੀਅਲੀ ਖਤਮ ਜਿਹੜਾ ਆ ਉਹ ਹੋ ਜਾਊਗਾ। ਇਸ ਦੇ ਉੱਤੇ ਉੱਦਾਂ ਜਿਹੜੇ ਮੇਅਰ ਜੈਰੀ ਡਾਇਰ ਉਹਨਾਂ ਨੇ ਕਿਹਾ ਆ ਵੀ ਇਹਦਾ ਮਤਲਬ ਇਹ ਨਹੀਂ ਆ ਵੀ ਜਿਹੜੇ ਫਰੈਜ਼ਨੋ ਦੇ ਰੈਂਟਰ ਆ ਉਹਨਾਂ ਨੂੰ ਉਸੇ ਵੇਲੇ ਹੀ ਇਵਿਕਟ ਜਿਹੜਾ ਉਹ ਕਰ ਦਿੱਤਾ ਜਾਊਗਾ। ਸੋ ਕਹਿੰਦੇ ਵੀ ਇਸ ਟਾਈਮ ਅਸੀਂ ਆਰਡੀਨੈਂਸ ਨੂੰ ਹਟਾ ਜਿਹੜਾ ਉਹ ਰਹੇ ਆ, ਪਰ ਇਹ ਨਹੀਂ ਆ ਵੀ ਲੋਕਾਂ ਨੂੰ ਤੁਰੰਤ ਜਿਹੜੀਆਂ ਇਵਿਕਸ਼ਨਸ ਆ ਉਸ ਦਾ ਸਾਹਮਣਾ ਕਰਨਾ ਪਊਗਾ। ਇੱਕ ਫਰੈਜ਼ਨੋ ਰੈਜ਼ੀਡੈਂਟ ਲੀਜ਼ਾ ਫਲੋਰਸ ਉਹਨੇ ਕਿਹਾ ਵੀ ਇਸ ਨੂੰ ਲਿਫਟ ਕਰਨ ਦੇ ਉੱਤੇ ਇੱਕ ਚਿੰਤਾ ਜ਼ਰੂਰ ਆ ਵੀ ਸਿਟੀ ਨੂੰ ਇਸ ਦਾ ਖਰਚਾ ਕਿੰਨਾ ਹੋਣਾ ਹੈ, ਵੀ ਜੇ ਹੋਮਲੈਸ ਬਹੁਤ ਸਾਰੇ ਲੋਕ ਬਣਦੇ ਆ, ਫੈਮਲੀਜ਼ ਜਿਹੜੀਆਂ ਹੁੰਦੀਆਂ ਆ, ਖਾਸ ਕਰਕੇ ਉਦੋਂ ਜਦੋਂ ਇਸ ਟਾਈਮ ਸਭ ਤੋਂ ਵੱਧ ਗਰਮੀ ਜਿਹੜੀ ਆ ਉਹ ਪਵੇਗੀ। ਸਿਟੀ ਨੂੰ $54 ਮਿਲੀਅਨ ਰੈਂਟਲ ਅਸਿਸਟੈਂਸ ਦੇ ਵਿੱਚ ਮਿਲਿਆ ਸੀ, ਜਿਹਦੇ ਵਿੱਚੋਂ ਹੁਣ ਤੱਕ ਇਹਨਾਂ ਨੇ $30 ਮਿਲੀਅਨ ਜਿਹੜੇ ਆ ਉਹ ਵੰਡੇ ਹੈਗੇ ਆ। ਸੋ ਮੇਅਰ ਡਾਇਰ ਉਹਨਾਂ ਨੇ ਕਿਹਾ ਵੀ ਸਿਟੀ ਅਜੇ ਵੀ ਜਿਹੜੇ $24 ਮਿਲੀਅਨ ਇਹਨਾਂ ਤੋਂ ਪਏ ਆ ਉਹ ਉਹਨਾਂ ਨੂੰ ਵੰਡੇਗੀ ਇਵਿਕਸ਼ਨ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਤਹਿਤ ਤੇ ਐਮਰਜੈਂਸੀ ਰੈਂਟਲ ਅਸਿਸਟੈਂਸ ਪ੍ਰੋਗਰਾਮ ਦੇ ਤਹਿਤ। ਸੋ ਪਰ ਇਹ ਆ ਵੀ ਜਿਹੜਾ ਮੋਰੀਟੋਰੀਅਮ ਲੱਗਾ ਸੀ ਇਵਿਕਸ਼ਨ ਕਰਨ ਦੇ ਉੱਤੇ, ਜਿਹੜੀ ਰੋਕ ਲੱਗੀ ਸੀ, ਉਸ ਰੋਕ ਨੂੰ ਹੁਣ ਹਟਾ ਦਿੱਤਾ ਗਿਆ ਹੈਗਾ ਆ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ, ਤੇ ਸਟਾਕ ਵੀ ਮਾਰਕੀਟ ਦੀ ਵੀ ਗੱਲ ਕਰਨੀ। ਅੱਜ ਮਾਰਕੀਟ ਬਹੁਤ ਡਾਊਨ ਗਈ ਆ, ਪਰ ਇੱਕ ਖਬਰ ਸਾਂਝੀ ਕਰਦੇ ਜਾਈਏ। ਅਮਰੀਕਨਸ ਨੇ $500 ਟ੍ਰਿਲੀਅਨ ਦੀ ਜੋ ਵੈਲਥ ਆ ਉਹ 2022 ਦੇ ਫਸਟ ਕੁਆਰਟਰ ਦੇ ਵਿੱਚ ਲੂਜ਼ ਕੀਤੀ ਹੈਗੀ ਆ। ਕਹਿੰਦੇ ਪਈ ਨੈਟਵਰਥ ਆਫ ਹਾਊਸ ਹੋਲਡ ਤੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੀ 0.5 ਟ੍ਰਿਲੀਅਨ ਤੋਂ ਲੈ ਕੇ 149.3 ਟ੍ਰਿਲੀਅਨ ਤੱਕ ਪਹਿਲੇ ਕੁਆਰਟਰ 'ਚ ਜੋ ਇਹਨਾਂ ਦੀ ਇਨਕਮ ਸੀ ਉਹ ਲੂਜ਼ ਹੋ ਗਈ ਹੈਗੀ ਆ। ਫੈਡਰਲ ਰਿਜ਼ਰਵ ਬੈਂਕ ਨੇ ਡਾਟਾ ਰਿਲੀਜ਼ ਕੀਤਾ ਹੈਗਾ, ਕਿਉਂਕਿ ਆਪਾਂ ਦੇਖਿਆ ਵੀ ਸਟਾਕ ਕਿਸ ਤਰ੍ਹਾਂ ਪਹਿਲੇ ਕੁਆਰਟਰ ਦੇ ਵਿੱਚ ਥੱਲੇ ਗਏ ਹੈਗੇ ਆ। $3 ਟ੍ਰਿਲੀਅਨ ਵੈਲਿਊ ਦੇ ਜਿਹੜੇ ਕਾਰਪੋਰੇਟ ਇਕੁਇਟੀਜ਼ ਆ ਉਹ ਡਾਊਨ ਗਈਆਂ ਹੈਗੀਆਂ ਪਹਿਲੇ ਕੁਆਰਟਰ ਦੇ ਵਿੱਚ। ਡਾਓ ਤੇ S&P ਇੰਡੈਕਸ 5% ਦੇ ਕਰੀਬ ਪਹਿਲੇ 3 ਮਹੀਨਿਆਂ 'ਚ ਡਾਊਨ ਗਿਆ। ਨੈਸਡੈਕ 9% ਪਹਿਲੇ 3 ਮਹੀਨਿਆਂ ਦੇ ਵਿੱਚ ਡਾਊਨ ਗਿਆ ਹੈਗਾ, ਜਦੋਂ ਕਿ ਪਹਿਲੇ ਕੁਆਰਟਰ ਸੰਨ 2020 ਦੇ ਵਿੱਚ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਉਸ ਟਾਈਮ ਦੇ ਉੱਤੇ ਬਹੁਤ ਉੱਪਰ ਸੀਗਾ। ਇਹ ਸਾਰਾ ਕੁਝ ਰਸ਼ੀਆ ਦੀ ਇਨਵੇਜ਼ਨ ਯੂਕਰੇਨ ਦੇ ਵਿੱਚ, ਆਇਲ ਪ੍ਰਾਈਸਿਸ ਦੀਆਂ ਸਰਜਿੰਗ, ਬਹੁਤ ਜ਼ਿਆਦਾ ਆਇਲ ਪ੍ਰਾਈਸ ਵਧੀ ਹੈਗੀ ਆ। ਗੈਸ ਦੀ ਆਪਾਂ ਦੇਖੀ ਆ, ਇਨਫਲੇਸ਼ਨ ਬਹੁਤ ਵਧੀਆ, ਇੰਟਰਸਟ ਰੇਟ ਵੀ ਹੁਣ ਕਾਫੀ ਉੱਪਰ ਚਲੇ ਗਿਆ। ਫੈਡਰਲ ਰਿਜ਼ਰਵ ਬੋਰਡ ਨੇ ਪਿਛਲੇ ਦਿਨਾਂ 'ਚ ਇਨਕਰੀਜ਼ ਕੀਤਾ ਹੈਗਾ। ਆਉਣ ਵਾਲੇ ਸਮੇਂ 'ਚ ਕਹਿੰਦੇ ਹੋਰ ਵੀ ਉੱਪਰ ਜਾਊਗਾ, ਤੇ ਲੋਕਾਂ ਦਾ ਕਰਜ਼ਾ ਜਿਹੜਾ ਆ ਉਹ ਜ਼ਿਆਦਾ ਵਧਿਆ ਹੈਗਾ। ਹਾਊਸ ਹੋਲਡ ਦੇ ਵਿੱਚ ਮੌਰਗੇਜਸ ਨੂੰ ਲੈ ਕੇ ਕਹਿੰਦੇ ਪਈ ਡੈਪ ਉਹ ਜ਼ਿਆਦਾ ਵਧੀ ਆ ਕਰਜ਼ਾ, ਤੇ ਇਸੇ ਤਰ੍ਹਾਂ ਕ੍ਰੈਡਿਟ ਕਾਰਡਾਂ ਦਾ, ਕਾਰਾਂ ਦੇ ਲੋਨ ਉਹ ਵੀ ਪਹਿਲੇ ਕੁਆਰਟਰ ਦੇ ਵਿੱਚ ਜ਼ਿਆਦਾ ਵਧਿਆ ਹੈਗਾ। 8.7% ਦੇ ਕਰੀਬ ਇਨਕਰੀਜ਼ ਹੋਇਆ।